ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਰ ਅਪਡੇਟਸ ਦੇ ਵਿੱਚ ਹਰਜੋਤ ਸਿੰਘ ਜੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨਾਂ ਨੇ 3 ਉਹ ਏਜੰਸੀਆਂ ਜਿਹੜੀਆਂ ਕਿ ਇੰਟਰਨਲ ਵਾਚਡੌਗ ਦਾ ਕੰਮ ਕਰਦੀਆਂ ਸੀ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਵੀ ਇਹ ਕੰਮ ਕਿਤੇ ਧੱਕਾ ਤਾਂ ਨਹੀਂ ਕਰ ਰਹੇ ਕਿਸੇ ਪਾਸੇ, ਵੀ ਜਿੱਦਾਂ ਕਾਨੂੰਨ ਕਹਿ ਰਿਹਾ ਵੀ ਉਹ ਲਕੀਰ ਨੂੰ ਫੋਲੋ ਕਰ ਰਹੇ ਆ ਜਾਂ ਨਹੀਂ, ਜਾਂ ਜਿਹੜੇ ਮਾਈਗ੍ਰੈਂਟਸ ਦੇ ਲਈ ਇਮੀਗ੍ਰੈਂਟਸ ਦੇ ਲਈ ਐਡਵੋਕੇਟ ਕਰਦੀ ਸੀ, ਉਹਨਾਂ 3 ਏਜੰਸੀ ਇੰਟਰਨਲ ਵਾਚਡੌਗਸ ਨੂੰ ਬੰਦ ਕਰ ਦਿੱਤਾ ਹੈ, ਸ਼ਟ ਡਾਊਨ ਕਰ ਦਿੱਤਾ ਆ। ਸੋ ਇਹ ਏਜੰਸੀਜ਼ ਨੇ ਕਹਿੰਦੇ ਵੀ ਘੱਟੋ ਘੱਟ 300 ਇੰਪਲੋਈਜ਼ ਦੇ ਉਲਟ ਇਹ ਜਿਹੜੀਆਂ ਇਨਵੈਸਟੀਗੇਸ਼ਨਸ ਹੋਈਆਂ ਸੀ, ਕੰਪਲੇਂਟਸ ਜਿਹੜੀਆਂ ਆਈਆਂ ਸੀ, ਉਸ ਦੀ ਇਨਵੈਸਟੀਗੇਸ਼ਨ ਕੀਤੀ ਸੀ, ਜਾਂਚ ਕੀਤੀ ਸੀ, ਜਿਨ੍ਹਾਂ ਵਿੱਚ ਡਿਟੈਂਸ਼ਨ ਕੰਡੀਸ਼ਨਸ ਤੋਂ ਲੈ ਕੇ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਡਿਲੇ ਕਾਤੇ ਹੋ ਰਹੇ ਆ, ਉਹਦੀ ਜਾਂਚ ਜਿਹੜੀ ਉਹ ਕਰਦੇ ਰਹੇ ਆ। ਇਹ ਡਿਪਾਰਟਮੈਂਟ ਨੂੰ ਆਰਡਰ ਕਰ ਦਿੱਤਾ ਗਿਆ ਹੈ ਵੀ ਰਿਡਕਸ਼ਨ ਇਨ ਫੋਰਸ ਫॉर ਆਫਿਸ ਆਫ ਸਿਵਲ ਰਾਈਟਸ ਐਂਡ ਸਿਵਲ ਲਿਬਰਟੀਜ਼, ਆਫਿਸ ਆਫ ਇਮੀਗ੍ਰੇਸ਼ਨ ਡਿਟੈਂਸ਼ਨ ਓਮਬਡਸਮੈਨ, ਆਫਿਸ ਆਫ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਓਮਬਡਸਮੈਨ। ਐਸੈਂਸ਼ਲੀ ਕਹਿੰਦੇ ਵੀ ਇਹਨਾਂ ਨੂੰ ਐਲੀਮੀਨੇਟ ਕਰ ਦਿੱਤਾ ਜਾਊਗਾ, ਖਤਮ ਕਰ ਦਿੱਤਾ ਜਾਊਗਾ। ਸੋ ਜਿਹੜਾ ਅੱਗੇ ਕਹਿੰਦੇ ਸੀ ਨਾ ਵੀ ਮੇਰੀ ਤਰੀਕ ਨਹੀਂ ਆ ਰਹੀ ਤੇ ਆਪਾਂ ਇੱਕ ਕੇਸ ਕਰਕੇ ਸਰਕਾਰ ਦੇ ਉਲਟ ਤੇ ਉਹ ਤਰੀਕ ਜਿਹੜੀ ਉਹ ਲਿਆ ਸਕਦੇ ਆ, ਲੱਗਦਾ ਵੀ ਉਹ ਰਾਹ ਦੇ ਉੱਤੇ ਵੀ ਇਹਨਾਂ ਨੇ ਤਕਰੀਬਨ ਲੀਕ ਮਾਰਨ ਵਾਲੀ ਗੱਲ ਕਰ ਦਿੱਤੀ ਹੈਗੀ ਆ। ਸੋ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਇਹਨਾਂ ਏਜੰਸੀਜ਼ ਦੇ ਵਿੱਚ 300 ਇੰਪਲਾਈ ਸੀ, ਉੱਦਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੁੱਲ 2,60,000 ਇੰਪਲਾਈ ਆ। ਇਹ ਹੈ ਤਾਂ ਥੋੜੇ ਸੀਗੇ, ਪਰ ਇਹ ਵਾਚਡੌਗ ਦਾ ਕੰਮ ਕਰਦੇ ਸੀ, ਇਹ ਮੇਕ ਸ਼ੋਰ ਕਰਦੇ ਸੀਗੇ ਵੀ ਸਭ ਕੁਝ ਭਲਾ ਚੰਗਾ ਠੀਕ ਠਾਕ ਜਿਹੜਾ ਉਹ ਚੱਲ ਰਿਹਾ ਹੋਵੇ। ਸੋ ਹੁਣ ਉਸ ਨੂੰ ਇਹਨਾਂ ਨੇ ਡਿਸਮੈਂਟਲ ਕਰ ਦਿੱਤਾ ਆ।